ਇਹ ਕਿਹਾ ਜਾਂਦਾ ਕਿ ਜੋ ਭਗਵੰਤ ਮਾਨ ਕਦੇ ਸੁਖਪਾਲ ਖਹਿਰਾ ਦਾ ਸਿਆਸੀ ਤੌਰ ਤੇ ਸਮਰਥਨ ਕਰਦੇ ਸੀਗੇ, ਅੱਜ ਉਹ ਕੋਈ ਸਿਆਸੀ ਕਿੜ ਕੱਢ ਰਹੇ ਜਾਪਦੇ ਨੇ। ਮੈਂਬਰ ਪਾਰਲੀਮੈਂਟ ਹੁੰਦਿਆਂ ਉਹਨਾਂ ਦਾ ਅਲੱਗ ਸਟਾਂਸ ਸੀ, ਮੁੱਖ ਮੰਤਰੀ ਬਣ ਕੇ ਉਹਨਾਂ ਦਾ ਅਲੱਗ ਸਟਾਂਸ ਹੈ। ਸਮਝ ਨਹੀਂ ਆਉਂਦੀ ਕਿ ਉਹ ਉਦੋਂ ਗਲਤ ਸੀਗੇ ਜਾਂ ਉਹ ਅੱਜ ਗਲਤ ਨੇ। ਕਾਰਨ ਕੀ ਹੈ? ਕਾਰਨ ਉਦੋਂ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ 'ਚ ਹੁੰਦੇ ਸੀਗੇ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਕਰਾਂਗੇ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਬਾਰੇ। ਬੇਸ਼ੱਕ ਸਰਕਾਰ ਇਸ ਗ੍ਰਿਫਤਾਰੀ ਤੇ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਦੀ, ਉਸ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਜਿਹੜੇ ਸਿਆਸੀ ਤੌਰ ਤੇ ਦੋਸ਼ ਲੱਗ ਰਹੇ ਨੇ ਉਹਨਾਂ ਦੋਸ਼ਾਂ ਨੂੰ ਨਕਾਰ ਰਹੀ ਹੈ, ਪਰ ਕਿਤੇ ਨਾ ਕਿਤੇ ਸਰਕਾਰ ਆਪਣੇ ਹੀ ਕੰਮਾਂ ਕਾਰਾਂ ਦੇ ਵਿੱਚ ਜਾਂ ਆਪਣੇ ਹੀ ਕਾਇਦੇ ਦੇ ਵਿੱਚ ਆਪ ਹੀ ਫਸਦੀ ਨਜ਼ਰ ਆਉਂਦੀ ਹੈ। ਸਭ ਤੋਂ ਪਹਿਲਾਂ ਤਾਂ ਗੱਲ ਕਰਾਂਗੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ, ਜਿਹੜੇ ਕਿ ਕਿਸੇ ਸਮੇਂ ਇਸੇ ਮਾਮਲੇ ਦੇ ਵਿੱਚ ਇਹ ਗੱਲ ਕਹਿੰਦੇ ਰਹੇ ਨੇ ਕਿ ਕੋਈ ਚਾਰਜ ਸ਼ੀਟ ਨਹੀਂ, ਕੋਈ ਚਲਾਨ ਨਹੀਂ ਗਾ ਤੇ ਫਿਰ ਸੁਖਪਾਲ ਖਹਿਰਾ ਤੇ ਕੇਸ ਨਹੀਂ ਬਣਦਾ। ਜਦੋਂ ਉਹਨਾਂ ਤੋਂ ਇਸ ਬਾਬਤ ਪੁੱਛਿਆ ਗਿਆ ਕਿ 2015 ਦੇ ਵਿੱਚ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹਨਾਂ ਦਾ ਕੀ ਸਟੈਂਡ ਹੈ, ਤਾਂ ਉਹ ਕਹਿੰਦੇ ਕਿ ਅਸੀਂ ਲੀਗਲ ਓਪੀਨੀਅਨ ਲੈ ਰਹੇ ਹਾਂ, ਇੰਟਰਨਲ ਇਨਕੁਆਇਰੀ ਜਿਹੜੀ ਆ ਉਹ ਬਿਠਾਈ ਜਾ ਰਹੀ ਹੈ। ਨਾ ਤਾਂ ਖਹਿਰਾ ਸਾਹਿਬ ਦਾ ਨਾਂ ਕਿਸੇ ਚਾਰਜ ਸ਼ੀਟ ਦੇ ਵਿੱਚ ਹੈ ਤੇ ਨਾ ਹੀ ਕਿਸੇ FIR ਦੇ ਵਿੱਚ ਤੇ ਨਾ ਕਿਸੇ ਚਲਾਨ ਦੇ ਵਿੱਚ। ਮਤਲਬ 2015 ਦੇ ਵਿੱਚ ਜਿਹੜੇ ਮਾਮਲੇ ਦੇ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਖੁਦ ਇਸ ਮਾਮਲੇ ਦੇ ਵਿੱਚ ਕਹਿੰਦੇ ਹੁੰਦੇ ਸੀਗੇ ਕਿ ਅਸੀਂ ਇੰਟਰਨਲ ਇਨਕੁਆਇਰੀ ਹੈ ਜਾਂ ਮੈਟਰ ਜਿਹੜਾ ਉਹਨੂੰ ਅਸੀਂ ਲੀਗਲ ਓਪੀਨੀਅਨ ਲੈ ਰਹੇ ਹਾਂ ਉਸ ਪੂਰੇ ਮਾਮਲੇ ਦੇ ਵਿੱਚ, ਤਾਂ ਉਹ 2023 ਆਉਂਦਿਆਂ ਕੀ ਹੋਇਆ ਕਿ ਉਸੇ ਮਾਮਲੇ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਔਰ ਜਿਹੜਾ ਗ੍ਰਿਫਤਾਰੀ ਦਾ ਇੱਕ ਢੰਗ ਆ ਕਿ ਕਿਸ ਤਰੀਕੇ ਦੇ ਨਾਲ ਇੱਕ ਚੁਣੇ ਹੋਏ ਨੁਮਾਇੰਦੇ, ਜਿਹੜਾ ਇੱਕ ਫਾਰਮਰ LOP ਹੈ, ਲੀਡਰ ਆਫ ਆਪੋਜੀਸ਼ਨ ਹੈ, ਉਹਦੇ ਘਰੇ ਸਵੇਰੇ ਜਾ ਕੇ ਉਹਨੂੰ ਚੋਰਾਂ ਵਾਂਗ ਖੜਾ ਕਰ ਲਿਆ ਜਾਂਦਾ, ਉਹਨੂੰ ਉਠਾ ਲਿਆ ਜਾਂਦਾ ਤੇ ਧੱਕੇ ਦੇ ਨਾਲ ਕਾਰ ਦੇ ਵਿੱਚ ਬਿਠਾਇਆ ਜਾਂਦਾ। ਹਾਲਾਂਕਿ ਉਹ ਆਪ ਤੁਰ ਪਏ ਸੀ, ਉਹ ਇੱਕ ਚਲੋ ਉਹਨਾਂ ਬੰਦੇ ਨੂੰ ਖੁਦ ਵੀ ਇੰਨਾ ਕੁ ਪਤਾ ਹੁੰਦਾ ਕਿ ਪੁਲਿਸ ਨੇ ਧੱਕਾ ਤਾਂ ਕਰ ਹੀ ਲੈਣਾ ਵਾ। ਤਾਂ ਉਸ ਮਾਮਲੇ 'ਚ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਸੁਖਪਾਲ ਖਹਿਰਾ ਨੂੰ ਚੱਕਿਆ ਜਾਂਦਾ ਵਾ। ਤੇ ਜਿਹੜੇ ਮਾਮਲੇ ਦੇ ਵਿੱਚ ਸਰਕਾਰ ਖੁਦ ਕਹਿੰਦੀ ਸੀਗੀ, ਸਰਕਾਰ ਨੂੰ ਚਲਾਉਣ ਵਾਲੇ ਅੱਜ ਮੁਖੀ ਜਿਹੜੇ ਸਰਕਾਰ ਦੇ ਨੇ, ਕਿ ਇਹਨਾਂ ਨਾ ਤਾਂ ਕੋਈ ਚਾਰਜ ਸ਼ੀਟ 'ਚ ਨਾਮ ਆ, ਨਾ ਕੋਈ ਚਲਾਨ 'ਚ, ਨਾ ਕੋਈ FIR ਹੈ, ਤੇ ਤਾਂ ਮਾਮਲਾ ਹੀ ਨਹੀਂ ਬਣਦਾ। ਕਾਰਨ ਕੀ ਹੈ? ਕਾਰਨ ਉਦੋਂ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ 'ਚ ਹੁੰਦੇ ਸੀਗੇ। ਅੱਜ ਸਰਕਾਰ ਦਾ ਬੁਲਾਰਾ ਮਲਵਿੰਦਰ ਸਿੰਘ ਕੰਗ ਉਹ ਕਹਿ ਰਿਹਾ ਕਿ ਜੀ ਜਿਹੜੀ ਸਰਕਾਰ ਹੈ ਇਹਦਾ ਕੋਈ ਇਹਦੇ ਨਾਲ ਲੈਣਾ ਦੇਣਾ ਨਹੀਂ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਕੋਈ ਸਰਕਾਰ 'ਤੇ ਐਲੀਗੇਸ਼ਨ ਲੱਗਦਾ, ਪਾਰਟੀ 'ਤੇ ਐਲੀਗੇਸ਼ਨ ਲੱਗਦਾ, ਤਾਂ ਸਰਕਾਰ ਤਰਫੋਂ ਕੋਈ ਬੰਦਾ ਆਉਂਦਾ। ਮਲਵਿੰਦਰ ਕੰਗ ਪਾਰਟੀ ਦੇ ਸਪੋਕਸਪਰਸਨ ਨੇ, ਇਹ ਸਰਕਾਰ ਦਾ ਕੰਮ ਅਸਲ ਦੇ ਵਿੱਚ। ਤਾਂ ਜਿਸ ਤਰੀਕੇ ਦੇ ਨਾਲ ਉਹ ਸਰਕਾਰ ਨੂੰ ਡਿਫੈਂਡ ਕਰ ਰਹੇ ਨੇ, ਉਹ ਐਵੇਂ ਲੱਗਦਾ ਕਿ ਜਿਵੇਂ ਕੋਈ ਪੁਲਿਸ ਅਫਸਰ ਵਾਂਗੂ ਉਹ ਦੱਸਣਾ ਚਾਹੁੰਦੇ ਹੁਣ। ਹਾਲਾਂਕਿ ਕਿਸੇ ਵੀ ਲੀਗਲ ਮਾਮਲੇ ਦੇ ਵਿੱਚ ਜਿਹੜਾ ਅਰੈਸਟ ਕਰਨ ਵਾਲਾ ਜਾਂ ਜਿਹੜਾ ਜਾਂਚ ਕਰਦਾ, ਜਿਵੇਂ ਹੁਣ SIT ਦਾ ਮੁਖੀ ਸਵਪਨ ਸ਼ਰਮਾ, ਉਹ ਪ੍ਰੈਸ ਕਾਨਫਰੰਸ ਕਰਦੇ ਤਾਂ ਸਮਝ ਆਉਂਦੀ ਸੀ ਕਿ ਠੀਕ ਆ, ਸਰਕਾਰ ਦਾ ਇੱਕ ਅਫਸਰ ਆਪਣੇ ਮਾਮਲੇ 'ਤੇ ਸਫਾਈ ਦੇ ਰਿਹਾ। ਹੁਣ ਸਰਕਾਰ ਦੇ ਸਪੋਕਸਪਰਸਨ ਵੀ ਉਹਨਾਂ ਨੇ ਵੀ ਇਹ ਜ਼ਿੰਮਾ ਲੈ ਲਿਆ ਕਿ ਜੇਕਰ ਕੋਈ ਸਰਕਾਰ 'ਤੇ ਐਲੀਗੇਸ਼ਨ ਲੱਗਦਾ ਤਾਂ ਪਾਰਟੀ ਦੇ ਸਪੋਕਸਪਰਸਨ ਹੀ ਆ ਕੇ ਉਸ ਮਾਮਲੇ 'ਤੇ ਸਫਾਈ ਦੇਣ ਤੁਰੇ ਆਉਂਦੇ ਆ। ਹਾਲਾਂਕਿ ਉਹ ਕਹਿਣਗੇ ਕਿ ਸਰਕਾਰ ਸਾਡੀ ਹੈ, ਮੈਨੂੰ ਕਿਹਾ ਗਿਆ ਸੀਗਾ, ਪਰ ਜਿਸ ਮਾਮਲੇ ਦੇ ਵਿੱਚ ਇੱਕ ਲੀਗਲ ਹੈੱਡ ਜਿਵੇਂ SIT ਦੇ ਚੀਫ ਨੇ ਸਵਪਨ ਸ਼ਰਮਾ, ਜੇਕਰ ਉਹ ਗੱਲ ਕਰਦੇ ਤਾਂ ਬਿਹਤਰ ਸੀ। ਇੱਥੇ ਤਾਂ ਹੁਣ ਸਰਕਾਰ ਲੱਗਦਾ ਕਿ ਆਪਣੇ ਆਪ ਨੂੰ ਹੀ ਡਿਫੈਂਡ ਕਰਦੀ ਪੂਰੇ ਤਰੀਕੇ ਦੇ ਵਿੱਚ ਨਜ਼ਰ ਆਉਂਦੀ ਹੈ। ਔਰ ਸੁਖਪਾਲ ਸਿੰਘ ਖਹਿਰਾ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ? ਸੁਖਪਾਲ ਸਿੰਘ ਖਹਿਰਾ ਨੇ ਰਾਘਵ ਚੱਡਾ ਦੇ ਵਿਆਹ ਦੇ ਮਾਮਲੇ ਦੇ ਵਿੱਚ ਬਾਤ ਤਫਸੀਲ ਕਿ ਉਹ ਪਿਛਲੇ ਸਮੇਂ ਕਦੋਂ ਉਹਨਾਂ ਨੇ ITR ਭਰੀ ਸੀ, ਕੀ ਉਹਦੇ 'ਚ ਹਵਾਲੇ ਦਿੱਤੇ ਸੀ, ਔਰ ਕੀ ਉਹਨਾਂ ਨੇ ਕਿਹਾ ਸੀਗਾ ਜਦੋਂ ਉਹਨਾਂ ਨੇ ਭਰੀ ਸੀ, ਜਾਂ ਜਦੋਂ ਉਹ ਸਿਆਸਤ ਦੇ ਵਿੱਚ ਨਵੇਂ ਆਏ ਸੀ ਤਾਂ ਉਦੋਂ ਕਿਹੋ ਜਿਹੇ ਦਾਅਵੇ ਕਰਦੇ ਹੁੰਦੇ ਸੀ। ਪਰ ਅੱਜ ਕੱਲ੍ਹ ਆਲੀਸ਼ਾਨ ਹੋਟਲਾਂ ਦੇ ਵਿੱਚ ਉਹਨਾਂ ਦੇ ਜਿਹੜੇ ਵਿਆਹ ਸਮਾਗਮ ਕੀਤੇ ਜਾ ਰਹੇ ਨੇ ਉਸ ਨੂੰ ਲੈ ਕੇ। ਔਰ ਦੂਜੀ ਗੱਲ ਇਹ ਹੈ ਕਿ ਚਾਹੇ ਉਹ ਕਟਾਰੂ ਚੱਕ ਦਾ ਮਾਮਲਾ ਹੋਵੇ, ਚਾਹੇ ਉਹ UAPA ਦਾ ਮਾਮਲੇ ਹੋਣ, ਚਾਹੇ ਉਹ NSA ਦੇ ਮਾਮਲੇ ਹੋਣ, ਚਾਹੇ ਉਹ ਜਗਰਾਉਂ ਵਾਲੀ ਕੋਠੀ ਦਾ ਮਸਲਾ ਹੋਵੇ, ਬੀਬੀ ਮਾਣੂਕੇ ਦਾ ਮਸਲਾ ਹੋਵੇ, ਚਾਹੇ ਉਹ ਕਟਾਰੂ ਚੱਕ 'ਤੇ ਜਿਹੜੇ ਪੰਚਾਇਤ ਮੰਤਰੀ ਦੇ ਦੋਸ਼ ਲੱਗ ਰਹੇ 92 ਕਿੱਲੇ ਜ਼ਮੀਨ ਦਾ ਮਾਮਲਾ ਹੋਵੇ, ਚਾਹੇ ਉਹ ਕੈਨੇਡਾ ਦੇ ਵਿੱਚ NRIs ਦੇ ਮਾਮਲੇ ਦੇ ਵਿੱਚ ਸਰਕਾਰ ਦੀ ਚੁੱਪ ਹੋਵੇ, ਸੁਖਪਾਲ ਖਹਿਰਾ ਹਰ ਮਾਮਲੇ ਦੇ ਵਿੱਚ ਸਰਕਾਰ ਨੂੰ ਘੇਰਦੇ ਨਜ਼ਰ ਆਉਂਦੇ ਨੇ। ਸੋ ਇਹ ਕਿਹਾ ਜਾਂਦਾ ਕਿ ਜੋ ਭਗਵੰਤ ਮਾਨ ਕਦੇ ਸੁਖਪਾਲ ਖਹਿਰਾ ਦਾ ਸਿਆਸੀ ਤੌਰ 'ਤੇ ਸਮਰਥਨ ਕਰਦੇ ਸੀਗੇ, ਅੱਜ ਉਹ ਕੋਈ ਸਿਆਸੀ ਕਿੜ ਕੱਢ ਰਹੇ ਜਾਪਦੇ ਨੇ, ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ। ਔਰ ਸਭ ਤੋਂ ਜਿਹੜੀ ਅਹਿਮ ਗੱਲ ਹੈ, ਜਿਹੜੀ ਸਾਨੂੰ ਸਭ ਨੂੰ ਵਿਚਾਰਨੀ ਚਾਹੀਦੀ ਹੈ, ਕਿ ਸੁਖਪਾਲ ਖਹਿਰਾ ਬੇਸ਼ੱਕ ਉਹਨਾਂ ਦੇ ਸਿਆਸੀ ਪਾਰਟੀਆਂ ਬਦਲਣ ਦੇ ਮਾਮਲੇ ਦੇ ਵਿੱਚ
ਉਹਨਾਂ ਦੇ ਉੱਤੇ ਤੁਸੀਂ ਕਹਿ ਸਕਦੇ ਹੋ ਕਿ ਉਹਨਾਂ ਦੀ ਜਿਹੜੀ ਸਿਆਸੀ ਅਪਰੋਚ ਹੈ ਉਹਦੇ ਨਾਲ ਤੁਸੀਂ ਮੁਤਫਿਕ ਨਹੀਂ ਹੋਵੋਗੇ, ਤੁਸੀਂ ਸਹਿਮਤ ਨਹੀਂ ਹੋਵੋਗੇ, ਹੋ ਸਕਦਾ, ਪਰ ਉਹਨਾਂ ਦੇ ਜਿਹੜੇ ਥਾਟ ਆਫ ਪ੍ਰੋਸੈਸ ਹੈ, ਜਿਹੜੀ ਇੱਕ ਬੇਬਾਕ ਸ਼ੈਲੀ ਹੈ, ਜਿਹੜੀ ਇੱਕ ਵਿਦ ਫੈਕਟ ਐਂਡ ਫਿਗਰਸ ਦੇ ਨਾਲ ਗੱਲ ਕਰਨ ਦੀ ਜਿਹੜੀ ਸ਼ੈਲੀ ਹੈ, ਉਹ ਤੋਂ ਤੁਸੀਂ ਭੱਜ ਨਹੀਂ ਸਕਦੇ। ਬਹੁਤ ਵਾਰ ਉਹਨਾਂ ਨੇ ਆਪਣੀ ਪਾਰਟੀ ਦੇ ਵਿੱਚ ਰਹਿੰਦਿਆਂ ਪਾਰਟੀ ਤੋਂ ਅਲੱਗ ਲਾਈਨ ਟੋਕ ਕੀਤੀ ਹੈ। ਮਸਲਨ ਜਿਵੇਂ ਆਮ ਆਦਮੀ ਪਾਰਟੀ ਦੇ ਵਿੱਚ ਲੀਡਰ ਆਫ ਆਪੋਜੀਸ਼ਨ ਦੇ ਵਿੱਚ ਹੁੰਦਿਆਂ ਜਦੋਂ ਉਹਨਾਂ ਨੂੰ ਲਾਇਆ ਗਿਆ ਤੇ ਉਹਨਾਂ ਨੇ ਅਰਵਿੰਦ ਕੇਜਰੀਵਾਲ ਦੀ ਇਸ ਅਪਰੋਚ 'ਤੇ ਸਵਾਲ ਖੜੇ ਕੀਤੇ। ਉਹਨਾਂ ਨੇ ਬਿਕਰਮ ਮਜੀਠੀਆ ਦੀ ਜਿਹੜੀ ਮਾਫੀ ਸੀਗੀ ਉਹਦੇ 'ਤੇ ਸਵਾਲ ਖੜੇ ਕੀਤੇ। ਇਸੇ ਤਰੀਕੇ ਨਾਲ ਜਦੋਂ ਤੁਸੀਂ ਕਾਂਗਰਸ ਦੇ ਵਿੱਚ ਹੋ ਤਾਂ ਕਾਂਗਰਸ ਦੇ ਵਿੱਚ ਰਹਿੰਦਿਆਂ ਸੁਖਪਾਲ ਖਹਿਰਾ ਨੇ UAPA ਦੀ ਗੱਲ ਕੀਤੀ, ਕਾਂਗਰਸ ਦੇ ਵਿੱਚ ਰਹਿੰਦਿਆਂ NSA ਦੀ ਗੱਲ ਕੀਤੀ, ਕਾਂਗਰਸ ਦੇ ਵਿੱਚ ਰਹਿੰਦਿਆਂ ਹੁਣ NRIs ਦੀ ਗੱਲ ਕੀਤੀ, ਜਿਹੜਾ ਭਾਰਤ ਕੈਨੇਡਾ ਤਣਾਅ ਆ ਇਹਦੀ ਗੱਲ ਕੀਤੀ। ਸੋ ਇਹ ਇੱਥੋਂ ਕਲੀਅਰ ਹੁੰਦਾ ਕਿ ਸੁਖਪਾਲ ਖਹਿਰਾ ਆਪਣੇ ਥਾਟ ਪ੍ਰੋਸੈਸ ਦੇ ਵਿੱਚ ਜਾਂ ਆਪਣੇ ਆਈਡੀਓਲੋਜੀ ਨੂੰ ਲੈ ਕੇ ਜਾਂ ਆਪਣੇ ਸਿਧਾਂਤ ਨੂੰ ਲੈ ਕੇ ਕਿੰਨਾ ਕਲੀਅਰ ਨੇ। ਹਾਂ, ਪਾਰਟੀਆਂ ਉਹਨਾਂ ਨੇ ਬਦਲੀਆਂ, ਆਪਣੀ ਪਾਰਟੀ ਵੀ ਬਣਾਈ, ਉਹ ਨਹੀਂ ਸਕਸੈਸ ਹੋ ਸਕੇ। ਹਾਲਾਂਕਿ ਇੱਕ ਵਾਰੀ ਉਹਨਾਂ ਨੂੰ ਚੋਣਾਂ ਦੇ ਵਿੱਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਇੱਕ ਜੇ 3 ਵਾਰ ਦਾ ਚੁਣਿਆ ਹੋਇਆ ਨੁਮਾਇੰਦਾ ਇਸ ਤਰੀਕੇ ਦੇ ਨਾਲ ਉਹਨੂੰ ਇੱਕ ਸਰਕਾਰ ਦਾ SSP ਜਾਂ ਸਰਕਾਰ ਦੀ ਇੱਕ ਬੋਡੀ ਪੁਲਿਸ ਉਹਨੂੰ ਜ਼ਲੀਲ ਕਰ ਸਕਦੀ ਹੈ, ਘਰੋਂ ਚੋਰਾਂ ਦੇ ਵਾਂਗੂ ਚੱਕ ਸਕਦੀ ਹੈ, ਤਾਂ ਤੁਸੀਂ ਨਤੀਜਾ ਕੱਢ ਸਕਦੇ ਹੋ ਕਿ ਆਮ ਬੰਦੇ ਦੀ ਇੱਥੇ ਕੀ ਵਕਤ ਹੈ, ਆਮ ਬੰਦਾ ਕਿੰਨਾ ਕੁ ਸਟੈਂਡ ਲੈ ਸਕਦਾ ਹੈ ਸਰਕਾਰ ਦੇ ਸਾਹਮਣੇ। ਔਰ ਦੂਜਾ ਇਹ ਮੰਨਿਆ ਜਾ ਰਿਹਾ ਕਿ ਸਰਕਾਰ ਕਈ ਮਾਮਲਿਆਂ ਦੇ ਵਿੱਚ ਘਿਰਦੀ ਸੀ। ਮਸਲਨ ਜਿਵੇਂ ਹੁਣ ਉਹ ਜਿਹੜਾ ਮਾਈਨਿੰਗ ਦਾ ਮਸਲਾ ਵਾ, ਇੱਕ MLA ਦੇ ਜੀਜੇ ਨੂੰ ਪੁਲਿਸ ਨੇ ਚੱਕ ਲਿਆ ਵਾ। ਹੁਣ ਉਸ ਮਾਮਲੇ 'ਚ ਕੀ ਹੋਇਆ? ਉਸ ਮਾਮਲੇ ਦੇ ਵਿੱਚ ਸਰਕਾਰ ਨੂੰ SSP ਦਾ ਤਬਾਦਲਾ ਕਰ ਦਿੱਤਾ ਗਿਆ। ਸਰਕਾਰ ਤਾਂ ਕਹਿੰਦੀ ਕਿ ਤੁਸੀਂ ਕੰਮ ਕਰੋ, ਅਸੀਂ ਤੁਹਾਡੇ ਨਾਲ ਖੜੇ ਹਾਂ, ਪਰ ਉੱਥੇ SSP ਦਾ ਤਬਾਦਲਾ ਕਰ ਦਿੱਤਾ ਗਿਆ। ਲਾਰੈਂਸ ਬਿਸ਼ਨੋਈ ਦੀ ਇੰਟਰਵਿਊਜ਼ ਤੋਂ ਬਾਅਦ ਹੁਣ ਇੱਕ ਹੋਰ ਵੀਡੀਓ ਵਾਇਰਲ ਆਉਂਦੀ ਹੈ, ਪਰ ਕੀ ਸਰਕਾਰ ਦੇ ਪਾਸੋਂ ਇਸ ਮਸਲੇ ਦੇ ਵਿੱਚ ਕੋਈ ਸਫਾਈ ਸੁਣੀ ਹੈ ਤੁਸੀਂ? ਯੂ ਟਰਨ ਪਹਿਲਾਂ ਪੰਚਾਇਤਾਂ ਭੰਗ ਕਰਤੀਆਂ, ਫਿਰ ਕੋਰਟ ਦੇ ਵਿੱਚ ਜਾ ਕੇ ਕਿਹਾ ਕਿ ਜੀ ਅਸੀਂ ਬਹਾਲ ਕਰ ਰਹੇ ਹਾਂ। ਹੋਰ ਕਿੰਨੇ ਯੂ ਟਰਨ ਸਰਕਾਰ ਦੇ ਤੁਸੀਂ ਦੇਖੇ ਹੋਣੇ ਆ। ਸੋ ਕੁੱਲ ਮਿਲਾ ਕੇ ਸਰਕਾਰ ਜਦੋਂ ਘਿਰਦੀ ਨਜ਼ਰ ਆਉਂਦੀ ਹੈ ਤਾਂ ਉਦੋਂ ਸਰਕਾਰ ਦੇ ਉੱਤੇ ਜੇ ਕੋਈ ਵਿਦ ਫੈਕਟ ਐਂਡ ਫਿਗਰਸ ਦੋਸ਼ ਲਾਉਂਦਾ ਤੇ ਉਹ ਹੈ ਸੁਖਪਾਲ ਖਹਿਰਾ। ਤੇ ਇਸ ਮਾਮਲੇ ਦੇ ਵਿੱਚ ਵੀ ਹੁਣ ਕਿਹਾ ਜਾ ਰਿਹਾ ਕਿ ਰਾਘਵ ਚੱਡਾ ਤੇ ਸਵਾਲ ਖੜੇ ਕਰਨ ਕਰਕੇ ਸੁਖਪਾਲ ਖਹਿਰਾ ਨੂੰ ਨਿਸ਼ਾਨਾ ਬਣਾਇਆ। ਪਰ ਇੱਥੇ ਮਾਨ ਸਾਹਿਬ ਦੀ ਜਿਹੜੀ ਪੋਲੀਟੀਕਲ ਇੱਕ ਅਪਰੋਚ ਹੈ ਕਿ ਉਹ ਸਰਕਾਰ ਦੇ ਮੁਖੀ ਨੇ, ਮੈਂਬਰ ਪਾਰਲੀਮੈਂਟ ਹੁੰਦਿਆਂ ਉਹਨਾਂ ਦਾ ਅਲੱਗ ਸਟਾਂਸ ਸੀ, ਮੁੱਖ ਮੰਤਰੀ ਬਣ ਕੇ ਉਹਨਾਂ ਦਾ ਅਲੱਗ ਸਟਾਂਸ ਹੈ। ਸਮਝ ਨਹੀਂ ਆਉਂਦੀ ਕਿ ਉਹ ਉਦੋਂ ਗਲਤ ਸੀਗੇ ਜਾਂ ਉਹ ਅੱਜ ਗਲਤ ਨੇ। ਕਿਤੇ ਨਾ ਕਿਤੇ ਤਾਂ ਉਹ ਗਲਤ ਨੇ। ਤੇ ਇਹ ਜਿਹੜਾ ਮਾਮਲਾ ਵਾ, ਇਸ ਮਾਮਲੇ ਦੇ ਵਿੱਚ ਵੀ ਆਪਾਂ ਤੁਹਾਨੂੰ ਇੱਕ ਸ਼ਾਰਟ ਜਿਹੜੀ ਜਾਣਕਾਰੀ ਇਸ ਮਾਮਲੇ ਦੇ ਦਿੰਦੇ ਕਿ ਕਿਸ ਮਾਮਲੇ ਦੇ ਵਿੱਚ ਜਿਹੜੀ ਗ੍ਰਿਫਤਾਰੀ ਹੋਈ ਹੈ ਉਹ ਇਹ ਹੈ ਕਿ ਇਹ ਮਾਮਲਾ ਡਰੱਗ ਦੇ ਨਾਲ ਜੁੜਿਆ ਹੋਇਆ ਤੇ ਮਾਰਚ 2015 ਦੇ ਵਿੱਚ ਜਲਾਲਾਬਾਦ ਸਦਰ ਥਾਣੇ ਦੇ ਵਿੱਚ FIR ਦਰਜ ਕੀਤੀ ਗਈ ਸੀ। 31 ਅਕਤੂਬਰ 2017 ਨੂੰ ਫਾਜ਼ਿਲਕਾ ਅਦਾਲਤ ਨੇ 9 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਸੀਗਾ, ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਇਹਨਾਂ ਦੇ ਕੋਲੋਂ 2 ਕਿਲੋ ਹੈਰੋਇਨ, 24 ਸੋਨੇ ਦੇ ਬਿਸਕੁਟ, 1 ਦੇਸੀ ਪਿਸਤੌਲ ਤੇ 2 ਪਾਕਿਸਤਾਨੀ SIM ਕਾਰਡ ਬਰਾਮਦ ਕੀਤੇ ਗਏ ਸੀ। ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਪੜਤਾਲ ਦੇ ਵਿੱਚ ਸੁਖਪਾਲ ਖਹਿਰਾ ਦਾ ਨਾਮ ਆਇਆ ਸੀ ਤੇ ਇਸ ਮਾਮਲੇ ਦੇ ਵਿੱਚ ਫਾਜ਼ਿਲਕਾ ਅਦਾਲਤ ਨੇ ਖਹਿਰਾ ਨੂੰ 30 ਨਵੰਬਰ 2017 ਨੂੰ ਮੁਲਜ਼ਮ ਵਜੋਂ ਤਲਬ ਕੀਤਾ ਸੀ। ਹਾਲਾਂਕਿ ਸੁਪਰੀਮ ਕੋਰਟ ਨੇ ਇਸੇ ਸਾਲ ਫਰਵਰੀ ਮਹੀਨੇ ਦੇ ਵਿੱਚ 2015 ਦੇ ਡਰੱਗਸ ਜ਼ਬਤੀ ਕੇਸ ਦੇ ਵਿੱਚ ਫਾਜ਼ਿਲਕਾ ਦੀ ਇੱਕ ਅਦਾਲਤ ਵੱਲੋਂ ਖਹਿਰਾ ਵਿਰੁੱਧ ਸੰਮਨ ਜਾਰੀ ਕਰਨ ਦੇ ਹੁਕਮ ਨੂੰ ਰੱਦ ਕਰ ਦਿੱਤਾ ਸੀ। ਖਹਿਰਾ ਸੁਪਰੀਮ ਕੋਰਟ ਦੇ ਵਿੱਚ ਪਹੁੰਚੇ ਸੀਗੇ ਤੇ ਉਦੋਂ ਸੁਖਪਾਲ ਖਹਿਰਾ ਕਿਸ ਮਾਮਲੇ 'ਚ ਐਕਟਿਵ ਸੀਗੇ? ਉਦੋਂ ਸੁਖਪਾਲ ਖਹਿਰਾ ਬਾਰੇ ਕਿਹਾ ਜਾਂਦਾ ਕਿ ਇਹਨਾਂ ਨੇ ਰਾਣਾ ਗੁਰਜੀਤ ਦੀ ਛੁੱਟੀ ਕਰਾ ਦਿੱਤੀ ਸੀ ਕੈਬਨਿਟ ਦੇ ਵਿੱਚੋਂ ਉਹਨਾਂ ਟਾਈਮਾਂ ਦੇ ਵਿੱਚ। 2017-18 ਦੀਆਂ ਗੱਲਾਂ ਨੇ। ਸੋ ਇਹ ਸੀ ਉਹਨਾਂ ਦੀ ਅਪਰੋਚ ਇੱਕ ਲੀਡਰ ਆਫ ਆਪੋਜੀਸ਼ਨ। ਹਾਲਾਂਕਿ ਉਹ ਕਦੇ ਵੀ ਸਰਕਾਰ ਦੇ ਵਿੱਚ ਨਹੀਂ ਰਹੇ। ਜਦੋਂ ਪਹਿਲਾਂ ਕਾਂਗਰਸ ਤੋਂ ਜਿੱਤੇ ਤਾਂ ਉਦੋਂ ਸਰਕਾਰ ਨਹੀਂ ਬਣੀ। ਜਦੋਂ ਫਿਰ ਅਕਾਲੀ ਦਲ ਆਉਂਦਾ ਤੇ ਉਦੋਂ ਉਹ ਇੱਕ ਨੁਮਾਇੰਦੇ ਵਜੋਂ, ਇੱਕ ਸਾਬਕਾ MLA ਵਜੋਂ ਜਾਂ ਕਹਿ ਲਓ ਕਿ ਤੁਸੀਂ ਉਹ ਆਪਣੀਆਂ ਬਾਦਲਾਂ ਦੇ ਉੱਤੇ ਨਿਸ਼ਾਨੇ ਲਾਉਂਦੇ ਰਹੇ। ਜੋ ਸੁਖ ਵਿਲਾਸ ਹੋਟਲ ਸੀ ਉਹਨਾਂ ਮਾਮਲਿਆਂ 'ਤੇ ਗੱਲ ਕਰਦੇ ਰਹੇ। ਫਿਰ ਜਦੋਂ ਕਾਂਗਰਸ ਦੀ ਸਰਕਾਰ ਆਈ ਤਾਂ ਉਦੋਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਵਿਧਾਇਕ ਸੀਗੇ। ਫਿਰ ਉਹਨਾਂ ਨੇ 2019 ਦੇ ਲੋਕ ਸਭਾ ਚੋਣਾਂ ਦੇ ਵਿੱਚ ਵੀ ਆਪਣੀ ਕਿਸਮਤ ਅਜ਼ਮਾਈ, ਪਾਰਟੀ ਬਣਾਈ, ਨਹੀਂ ਸਫਲਤਾ ਮਿਲੀ। ਪਰ 2022 ਦੇ ਇਲੈਕਸ਼ਨ ਤੋਂ ਪਹਿਲਾਂ ਉਹ ਫਿਰ ਕਾਂਗਰਸ ਦੇ ਵਿੱਚ ਵਾਪਸ ਆ ਗਏ ਤੇ ਕਾਂਗਰਸ ਦੇ ਵਿੱਚ ਵਾਪਸ ਆਉਣ ਤੋਂ ਬਾਅਦ ਉਹਨਾਂ ਨੇ ਇੱਕ ਵਾਰ ਫਿਰ ਆਪਣੀ ਸ਼ੈਲੀ ਦੇ ਮੁਤਾਬਕ ਵਿਰੋਧੀ ਧਿਰ ਦੇ ਵਿੱਚ ਹੁੰਦਿਆਂ ਲਗਾਤਾਰ ਜਦੋਂ ਤੋਂ MLA ਬਣਿਆ ਉਹ ਵਿਰੋਧੀ ਧਿਰ ਦੇ ਵਿੱਚ ਹੀ ਨੇ। ਤਾਂ ਉਦੋਂ ਉਸ ਹਿਸਾਬ ਦੀ ਉਹਨਾਂ ਨੇ ਆਪਣੀ ਕਾਰਗੁਜ਼ਾਰੀ ਜਾਂ ਆਪਣੀ ਜੋ ਤਰੀਕੇ ਦੀ ਇੱਕ ਸ਼ੈਲੀ ਹੈ ਉਹ ਜਾਰੀ ਰੱਖਦਿਆਂ ਉਹਨਾਂ ਨੇ ਆਪਣਾ ਜਿਹੜਾ ਕੰਮਕਾਜ ਸੀ ਸਰਕਾਰ ਦੇ ਗਲਤ ਕੰਮਾਂ ਦਾ ਵਿਰੋਧ, ਭਾਵੇਂ ਉਹ 92 ਕਿੱਲਿਆਂ ਦਾ ਪੰਚਾਇਤ ਦੀ ਜ਼ਮੀਨ ਦਾ ਮਸਲਾ ਹੋਵੇ, ਚਾਹੇ ਉਹ ਕਟਾਰੂ ਚੱਕ ਦੀ ਵੀਡੀਓ ਦਾ ਮਸਲਾ ਹੋਵੇ, ਚਾਹੇ ਉਹ ਮਾਣੂਕੇ ਦੀ ਕੋਠੀ ਦਾ ਮਸਲਾ ਹੋਵੇ,
ਚਾਹੇ ਉਹ NSA ਲਾਉਣ ਦਾ ਮਸਲਾ ਹੋਵੇ ਸਿੱਖ ਨੌਜਵਾਨਾਂ ਦੇ ਉੱਤੇ, ਚਾਹੇ ਉਹ UAPA ਦੇ ਮਾਮਲੇ ਹੋਣ, ਚਾਹੇ ਉਹ ਜਿਹੜਾ ਹੁਣ ਮਾਮਲਾ ਵਾਇਰਲ ਹੋਇਆ ਰਾਘਵ ਚੱਡਾ ਦੇ ਵਿਆਹ ਵਾਲਾ ਇਹਦਾ ਹੋਣ, ਚਾਹੇ ਉਹ NRIs ਦੇ ਮਾਮਲੇ ਹੋਣ, ਸੁਖਪਾਲ ਖਹਿਰਾ ਤੁਹਾਨੂੰ ਐਕਟਿਵ ਨਜ਼ਰ ਆਉਣਗੇ। ਇਸੇ ਕਰਕੇ ਉਹਨਾਂ ਨੇ ਕਿਹਾ ਕਿ ਮੈਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਮੈਂ ਸਰਕਾਰ ਦੇ ਹਰ ਕੰਮ ਦੀ ਜਿਹੜੀ ਆ ਉਹ ਆਲੋਚਨਾ ਕਰਦਾ ਸੀ, ਕ੍ਰਿਟਿਸਿਜ਼ਮ ਕਰਦਾ ਸੀ ਔਰ ਸਰਕਾਰ ਨੂੰ ਜਵਾਬਦੇਹ ਬਣਾਉਂਦਾ ਸੀਗਾ, ਸਵਾਲਾਂ ਦੇ ਘੇਰੇ ਦੇ ਵਿੱਚ ਲਿਆਉਂਦਾ ਸੀ, ਇਸ ਕਰਕੇ ਮੈਨੂੰ ਨਿਸ਼ਾਨਾ ਬਣਾਇਆ ਗਿਆ। ਹੁਣ ਇਹੀ ਪਾਰਟੀ 2015 ਦੇ ਵਿੱਚ ਸੁਖਪਾਲ ਖਹਿਰਾ ਦੇ ਨਾਲ ਖੜੀ ਸੀ ਤੇ 2023 ਦੇ ਵਿੱਚ ਹੁਣ ਪੁਰਾਣੇ ਕੇਸ ਦੇ ਵਿੱਚ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਹੋਈ ਹੈ। ਜਲਦ ਮਿਲਾਂਗੇ ਇੱਕ